ਜਿੱਦਾਂ ਹੁਣ 2 ਜਣੇ ਆ ਜਾਂ 3 ਜਣੇ ਆ, ਕਿਸੇ ਵੀ ਤਿੰਨੋਂ ਜੇ ਮੰਨ ਲਓ ਵੱਖੋ ਵੱਖਰੇ ਥਾਂ ਤੇ ਆ, ਵੱਖ-ਵੱਖ ਜੱਜ ਦੇ ਮੂਹਰੇ ਆ, ਉਹ ਤਿੰਨਾਂ ਚੋਂ ਕਿਸੇ ਵੀ ਇੱਕ ਜਾਣੇ ਦੇ ਮੂਹਰੇ ਕਰ ਸਕਦੇ ਆ ਵੀ ਨਹੀਂ ਇੱਧਰਲੇ ਪਾਸੇ ਕੰਸੋਲੀਡੇਟ ਕੀਤਾ ਜਾਵੇ, ਜਾਂ ਇਹਦਾ ਵੀ ਕੋਈ ਹੁੰਦਾ ਆ ਵੀ ਨਹੀਂ ਕਿਸੇ ਇੱਕ ਦੇ ਮੂਹਰੇ ਹੀ ਲੱਗਣਾ ਆ, ਮੇਨ ਪ੍ਰਾਇਮਰੀ ਦੇ ਨਾਲ ਜਿਹੜਾ ਉਹ ਲੱਗਣਾ ਆ। ਸੋ ਕੰਸੋਲੀਡੇਸ਼ਨ ਦੀ ਉਹ ਕਿੱਦਾਂ ਤੈਅ ਕੀਤਾ ਜਾਂਦਾ ਵੀ ਕਿਹੜੀ ਅਦਾਲਤ ਦੇ ਮੂਹਰੇ ਜਾਂ ਕਿਹੜੇ ਜੱਜ ਦੇ ਮੂਹਰੇ ਕੰਸੋਲੀਡੇਟ ਕੀਤਾ ਜਾਵੇ, ਕਿ ਉਹ ਪਰਸਨਲ ਫੈਸਲਾ ਹੁੰਦਾ ਹੈ? ਸੋ ਜਦੋਂ ਬੰਦਾ ਪਹਿਲਾਂ ਤਾਂ ਇੱਕ ਅਦਾਰੇ ਮੂਹਰੇ ਹੋਣਾ ਚਾਹੀਦਾ, ਜਿੱਦਾਂ ਫੋਰ ਐਗਜ਼ਾਮਪਲ ਅਸਾਈਲਮ ਆਫਿਸ ਇੱਕ ਅਦਾਰਾ ਵਾ, ਇਮੀਗ੍ਰੇਸ਼ਨ ਕੋਰਟ ਦੂਜਾ। ਸੋ ਜਿਹੜੇ ਅਸਾਈਲਮ ਆਫਿਸ ਦੇ ਮੂਹਰੇ ਕੇਸ ਆ ਉਹ ਕੰਸੋਲੀਡੇਟ ਹੋ ਸਕਦੇ ਆ, ਜਿਹੜੇ ਇਮੀਗ੍ਰੇਸ਼ਨ ਕੋਰਟ ਦੇ ਵਿੱਚ ਕੇਸ ਆ ਉਹ ਆਪਸ ਚ ਕੰਸੋਲੀਡੇਟ ਹੋ ਸਕਦੇ ਆ। ਕੰਸੋਲੀਡੇਟ ਕਰਨ ਲਈ ਫੋਰ ਐਗਜ਼ਾਮਪਲ ਇੱਕ ਕੇਸ ਨਿਊਯਾਰਕ ਚ ਆ, ਇੱਕ ਕੈਲੀਫੋਰਨੀਆ ਚ ਹੈ, ਉਹ ਜੂਰਿਸਡਿਕਸ਼ਨ ਬੰਦੇ ਦੀ ਰਿਹਾਇਸ਼ ਦੇ ਹਿਸਾਬ ਨਾਲ ਪੜਦਾ, ਤੇ ਦੋ ਅਲੱਗ-ਅਲੱਗ ਕੋਰਟ ਆ, ਇਹ ਕੰਸੋਲੀਡੇਸ਼ਨ ਨਹੀਂ ਹੋਣੀ ਅਨਲੈਸ ਜਿਹੜਾ ਇੱਕ ਬੰਦਾ ਉਹ ਵੀ ਮੂਵ ਕਰ ਗਿਆ ਕੈਲੀਫੋਰਨੀਆ ਜਾਂ ਨਿਊਯਾਰਕ, ਉਹ ਇਕੱਠੇ ਆ ਗਏ ਇੱਕੋ ਕੋਰਟ ਚ ਕੇਸ ਆ ਗਏ। ਫਿਰ ਤੁਸੀਂ ਜਿਹੜੇ ਦੋਨੋਂ ਜੱਜ ਆ, ਦੋਨਾਂ ਦੇ ਜੱਜਾਂ ਨੂੰ ਤੁਸੀਂ ਅਰਜੀ ਪਾਉਂਦੇ ਆ ਕਿ ਕਿਹੜੇ ਜੱਜ ਦੇ ਮੂਹਰੇ ਤੁਸੀਂ ਕੰਸੋਲੀਡੇਸ਼ਨ ਰੱਖਣੀ ਆ। ਅੱਛਾ, ਤੇ ਦੋਨੋਂ ਜੱਜਾਂ ਨੇ ਜਿਹੜੀ ਗ੍ਰਾਂਟ ਕਰਨੀ ਜਾਂ ਰਿਫਿਊਜ਼ ਕਰਨੀ ਹੁੰਦੀ ਹੈ, ਤੁਸੀਂ ਆਪਣਾ ਰੀਜ਼ਨ ਦਿੰਦੇ ਆ ਕਿ ਆਹ ਰੀਜ਼ਨ ਕਰਕੇ ਜੁਡੀਸ਼ੀਅਲ ਜਿਹੜੀ ਕੀ ਸਪੀਡ ਹੋ ਜੂਗੀ ਕੇਸ ਦੀ, ਤੇ ਕੋਰਟ ਦੇ ਤੇ ਸਰਕਾਰ ਦੇ ਰਿਸੋਰਸਿਸ ਬਚੂਗੇ, ਤੇ ਜ਼ਿਆਦਾਤਰ ਜਿਹੜੀ ਸਰਕਾਰ ਆ ਉਹ ਆਬਜੈਕਟ ਨਹੀਂ ਕਰਦੀ। ਤੇ ਓਬਵੀਅਸਲੀ ਇਹਦੇ ਵਿੱਚ 2-3 ਤੁਸੀਂ ਫੈਕਟਰ ਦੇਖਦੇ ਆ। ਪਹਿਲਾਂ ਤੁਸੀਂ ਦੇਖਦੇ ਆ ਕਿ ਜੱਜ ਕਿਹਦਾ ਵਧੀਆ ਦੋਨਾਂ ਚੋਂ, ਉਹ ਵਾਲੇ ਮੂਹਰੇ ਤੁਸੀਂ ਕੰਸੋਲੀਡੇਟ ਕਰਦੇ ਆ। ਤੇ ਦੂਸਰੀ ਚੀਜ਼ ਤੁਸੀਂ ਇਹ ਦੇਖਦੇ ਆ ਕਿ ਤਰੀਕ ਕਿਹਦੀ ਛੇਤੀ ਆ, ਕਈ ਵਾਰੀ ਲੋਕਾਂ ਲਈ ਉਹ ਵੀ ਫੈਕਟਰ ਹੁੰਦਾ ਹਨਾ। ਤੇ ਕਈ ਵਾਰੀ ਇਹਦੇ ਵਿੱਚ ਏਦਾਂ ਵੀ ਹੁੰਦਾ ਕਿ ਇੱਕ ਭਰਾ ਨੂੰ ਕਈ ਸਾਲ ਹੋ ਗਏ ਹੁੰਦੇ ਦੀ ਤਰੀਕ ਚੜੀ ਹੁੰਦੀ ਹੈ, ਛੋਟਾ ਭਰਾ ਨਵਾਂ ਹੀ ਅਜੇ ਆਇਆ ਵਾ, ਤੇ 3 ਮਹੀਨਿਆਂ ਚ ਵੀ ਉਹਦੀ ਤਰੀਕ ਪੈ ਕੇ ਕੇਸ ਜਿਹੜਾ ਪਾਸ ਹੋ ਜਾਂਦਾ। ਪਰ ਜਦੋਂ ਨਵੇਂ ਬੰਦੇ ਦਾ ਕੇਸ ਪਾਸ ਹੁੰਦਾ, ਉਹਨੂੰ ਲੋਕੀ ਕਹਿੰਦੇ ਜ਼ਰੂਰ ਆ ਕਿ ਲੈ ਬਈ ਤੂੰ, ਤੇਰਾ ਦਾ ਸੌਖਾ ਲੰਘ ਗਿਆ, ਤੂੰ ਤਾਂ 3 ਮਹੀਨਿਆਂ ਚ ਹੀ ਪੱਕਾ ਹੋ ਗਿਆ। ਪਰ ਜਿਹੜਾ ਅਗਲੇ ਨੇ ਰਿਸਕ ਵੀ ਜਿਹੜਾ ਲਿਆ ਕਿ ਜੇ ਉਹਦਾ ਕੇਸ ਡਿਨਾਈ ਹੁੰਦਾ, ਫਿਰ ਅਗਲੇ ਨੂੰ ਵਰਕ ਪਰਮਿਟ ਦੀ ਵੀ ਅਜੇ ਕਹਿ ਲਓ ਕਿ ਸੁੱਖ ਨਸੀਬ ਨਹੀਂ ਹੋਇਆ, ਆਂਦੇ ਦਾ ਬੰਦੇ ਦਾ ਪੱਤਾ ਵੀ ਕੱਟ ਸਕਦਾ ਵਾ। ਸੋ ਇਹ ਸਾਰੇ ਜਿਹੜੀਆਂ ਚੀਜ਼ਾਂ ਹੁਣ ਬੰਦੇ ਨੇ ਆਪਣਾ ਪਰਸਨਲ ਲਾਈਫ ਸਰਕਮਸਟੈਂਸਿਸ ਦੇ ਹਿਸਾਬ ਨਾਲ ਡਿਸਾਈਡ ਕਰਨਾ ਕਿ ਕਿਹੜੇ ਜੱਜ ਮੂਹਰੇ ਕੰਸੋਲੀਡੇਟ ਕਰਨਾ, ਪਹਿਲਾਂ ਤਰੀਕ ਵਾਲੇ ਮੂਹਰੇ ਕਰਨਾ, ਬਾਅਦ ਚ ਜਿਹੜੀ ਤਰੀਕ ਆਣੀ ਉਹਦੇ ਮੂਹਰੇ ਕਰਨਾ। ਜੀ ਚਲੋ, ਇੱਕ ਤਾਂ ਹੋ ਗਈ ਵੀ ਇਹ ਮੇਕ ਸ਼ੋਰ ਕਰ ਲਓ ਇਹ ਨਹੀਂ ਆ ਵੀ ਇੱਕ ਕੋਰਟ ਮੂਹਰੇ ਆ ਤੇ ਇੱਕ ਅਸਾਈਲਮ ਆਫਿਸ ਮੂਹਰੇ ਉਹ ਆਪਸ ਚ ਨਹੀਂ ਇਕੱਠੇ ਹੋਣੇ, ਉਹ ਚਾਹੇ ਤੁਹਾਡੀ ਰਿਸ਼ਤੇਦਾਰੀ ਜਿੱਦਾਂ ਦੀ ਮਰਜ਼ੀ ਆ, ਇੱਕੋ ਦੇ ਮੂਹਰੇ ਹੋਣਾ ਚਾਹੀਦਾ। ਸੋ ਇਹਦਾ ਮਤਲਬ ਆ ਵੀ ਇੱਕ ਸਰਕਟ ਦੇ ਮੂਹਰੇ ਹੋਣ, ਫਿਰ ਉਹਦੇ ਦਰਮਿਆਨ ਵੀ ਹੋ ਸਕਦਾ ਆ ਵੀ ਕੰਕੜ ਸੈਨ ਫਰਾਂਸਿਸਕੋ ਵਾਲਾ ਇਹ ਵੀ ਆਪਸ ਚ ਹੋ ਸਕਦੇ ਆ, ਇਦਾਂ ਹੋ ਸਕਦਾ? ਹਾਂਜੀ, ਪੋਸੀਬਲ ਆ, ਕਰ ਸਕਦੇ ਆ ਉਹ। ਠੀਕ ਹੈ ਕਿ ਮੈਂ ਕਮਿਊਟ ਕਰ ਸਕਦਾ, ਜੱਜ ਦੀ ਮਰਜ਼ੀ ਆ, ਕਰ ਸਕਦੇ ਆ ਬਿਲਕੁਲ। ਪਰ ਜ਼ਿਆਦਾਤਰ ਉਹ ਜੂਰਿਸਡਿਕਸ਼ਨ ਇਸ਼ੂ ਆ ਜਾਂਦਾ, ਸਰਕਾਰੀ ਵਕੀਲ ਉਹਨੂੰ ਕਹਿ ਸਕਦਾ ਕਿ ਨਹੀਂ ਇਹਦੇ ਕੋਰਟ ਦੇ ਉੱਤੇ, ਇਹਦੇ ਬੰਦੇ ਉੱਤੇ ਸਾਡਾ ਜੂਰਿਸਡਿਕਸ਼ਨ ਨਹੀਂ ਹੈਗਾ, ਤੇ ਫਿਰ ਉਸ ਕੇਸ ਦੇ ਵਿੱਚ ਕੀ ਹੋਣਾ, ਉਹਨਾਂ ਨੇ ਕਹਿਣਾ ਗਵਾਹੀ ਦੇਣ ਆ ਤੂੰ। ਫਿਰ ਪੰਗਾ ਉਹੀ ਪੈ ਗਿਆ ਕਿ ਡਬਲ ਕੇਸ ਜਿਹੜੀਆਂ ਤਰੀਕਾਂ ਲੱਗਣੀਆਂ, ਇੱਧਰ ਵਾਲਾ ਉੱਧਰ ਜਾਊ, ਉੱਧਰ ਵਾਲਾ ਇੱਧਰ ਆਊ, ਹਾਂ ਇਦਾਂ ਕੰਮ ਜਿਹੜਾ ਉਹ ਚੱਲਣਾ। ਤੇ ਯੂਜਲੀ ਇਹ ਪ੍ਰੋਸੈਸ ਕਿੰਨਾ ਕੁ ਲੰਬਾ ਹੁੰਦਾ ਹੈ ਅਟਾਰਨੀ ਟਿਰਕੈਣਾ ਜੀ, ਜਦੋਂ ਕੰਸੋਲੀਡੇਟ ਕਰਨ ਬਾਰੇ ਜਿਹੜਾ ਉਹ ਸੋਚ ਰਿਹਾ ਹੈ ਬੰਦੇ ਜਿਹੜੇ ਉਹ ਕਰਨਾ ਚਾਹੁੰਦੇ? ਬੜਾ ਟਾਈਮ ਨਹੀਂ ਲੱਗਦਾ, 2 ਮਹੀਨਿਆਂ ਚ ਤਕਰੀਬਨ ਉਹ ਦੱਸ ਦਿੰਦੇ ਆ ਕਰਨਾ ਕਿ ਨਹੀਂ ਕਰਨਾ। ਠੀਕ ਹੈ,